पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की टीम आ जाइए 469 गाबे ਸਮੁੰਦਰੀ ਵਿੱਚ ਇਹ ਪਿੰਡ ਪੈਂਦਾ। ਇੱਥੋਂ 1947 ਵੇਲੇ ਉੱਠ ਕੇ ਜਾਣ ਵਾਲੇ ਸਰਦਾਰ ਉਹਨਾਂ ਦੇ ਖਾਨਦਾਨ ਵਿੱਚੋਂ ਇੱਥੇ ਆਏ ਸਰਦਾਰ ਹਰਿੰਦਰ ਸਿੰਘ ਗਰੇਵਾਲ। ਇਹਨਾਂ ਨੂੰ ਵੈਲਕਮ ਕਰਦੇ ਹਾਂ ਪਿੰਡ ਦੇ ਵਿੱਚ। ਇੱਥੇ ਆਪਣਾ ਇਹਨਾਂ ਨੇ ਘਰ ਵੀ ਦੇਖਣਾ, ਘਰ ਕਿੱਥੇ ਸੀ, ਗੁਰਦੁਆਰਾ ਸੀ ਉਹ ਵੀ ਦੇਖਣਾ, ਜਿਹੜਾ ਇਹਨਾਂ ਦਾ ਸਕੂਲ ਸੀ ਉਹ ਵੀ ਸਾਰਾ ਇਹ ਵਿਜ਼ਿਟ ਆਪਾਂ ਇਹਨਾਂ ਨੂੰ ਪਿੰਡ ਕਰਾਉਣਾ। ਸਾਡੇ ਨਾਲ ਜੁੜੇ ਰਹੋ ਜੀ। ਸਰਦਾਰ ਹਰਿੰਦਰ ਸਿੰਘ ਗਿੱਲ ਹੋਣਾ ਦੇ ਜਿਹੜੇ ਮਿਸਸ ਸੀ, ਇਹਨਾਂ ਦਾ ਨਾਨਕਾ ਪਿੰਡ ਵੀ ਇਹੀ ਪਿੰਡ ਆ। ਇੱਥੋਂ ਇਹਨਾਂ ਦੇ ਜਿਹੜੇ ਨਾਨਕੇ ਉੱਠ ਕੇ ਗਏ ਆ ਔਰ ਇਹ ਗਿੱਲ ਫੈਮਿਲੀ ਨਾਲ ਤਾਲੁਕ ਰੱਖਦੇ ਆ ਜੀ। ਉਹਨਾਂ ਦੇ ਨਾਨਾ ਜੀ ਦੇ ਭਰਾ ਮੇਜਰ ਗੋਪਾਲ ਸਿੰਘ। ਅੱਛਾ, ਠੀਕ ਹੈ ਜੀ। 469 ਪਿੰਡ ਇੱਕ ਬਹੁਤ ਖੂਬਸੂਰਤ ਪਿੰਡ ਆ ਜੀ। ਇੱਥੇ ਫੌਜੀਆਂ ਨੂੰ ਅਲਾਟ ਹੋਏ ਜਿਹੜੇ ਪਿੰਡ ਸੀਗੇ ਸਮੁੰਦਰੀ ਏਰੀਏ ਦੇ, ਔਰ ਇਹਨਾਂ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਘੱਟ ਦੇਖਣ ਨੂੰ ਮਿਲਦੀਆਂ, ਇੰਨੀਆਂ ਸਾਫ਼ ਸੁਥਰੀਆਂ ਬਾਜ਼ਾਰ, ਕਾਰਪੇਟ ਰੋਡ ਬਣੇ ਆ, ਬਾਜ਼ਾਰ ਬਹੁਤ ਸਾਫ਼ ਸੁਥਰੇ ਆ। ਔਰ ਇਹ ਇੱਕ ਮਿਸਾਲੀ ਪਿੰਡ ਆ। ਇਸ ਪਿੰਡ 'ਚ ਪਾਰਕ ਵੀ ਬਹੁਤ ਜ਼ਬਰਦਸਤ ਬਣਿਆ ਆ, ਬੜਾ ਖੂਬਸੂਰਤ ਪਾਰਕ ਆ, ਉਹ ਵੀ ਦੇਖਣ ਦੇ ਕਾਬਿਲ ਆ। ਗਿੱਲ ਸਾਹਿਬ ਕਿਹੜੀ ਜਗ੍ਹਾ ਜਾ ਕੇ ਬੈਠੇ ਚੜ੍ਹਦੇ ਪੰਜਾਬ 'ਚ? ਅਸੀਂ ਗਰੇਵਾਲਾ ਜੀ, ਇਹਨਾਂ ਦੇ ਨਾਨਕੇ ਗਿੱਲ ਸੀ। ਅੱਛਾ, ਨਾਮ ਹਰਿੰਦਰ ਸਿੰਘ ਗਰੇਵਾਲਾ। ਨਹੀਂ ਆਪਾਂ ਹੁਣ ਚੜ੍ਹਦੇ ਪੰਜਾਬ ਕਿਹੜੀ ਜਗ੍ਹਾ? ਅਸੀਂ ਸਾਡਾ ਪਿੰਡ ਹੈਗਾ ਜੀ ਬਰਮੀ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ। ਅੱਛਾ, ਲੁਧਿਆਣਾ। ਤੇ ਅਸੀਂ ਸ਼ੁਰੂ ਤੋਂ ਮੇਰੇ ਦਾਦਾ ਜੀ, ਫਿਰ ਅਸੀਂ ਲੁਧਿਆਣੇ 'ਚ ਹੀ ਰਹੇ ਹਾਂ। ਅੱਛਾ, ਤੇ ਮੇਰਾ ਜਨਮ ਵੀ ਲੁਧਿਆਣੇ 'ਚ ਹੀ ਹੋਇਆ, ਇੱਥੇ ਹੀ ਜੰਮੇ ਪਲੇ ਹਾਂ ਜੀ। ਤੇ ਹੁਣ ਕੁਝ ਸਾਲ ਪਹਿਲਾਂ ਅਸੀਂ ਕੈਨੇਡਾ ਮੂਵ ਹੋ ਗਏ। ਮੇਰੇ ਫਾਦਰ 10 ਸਾਲ ਦੇ ਸੀ ਜਦੋਂ ਪੰਜਾਬ ਵੰਡਿਆ ਗਿਆ। ਆਪਣਾ ਕਿਵੇਂ ਦਿਲ ਕਰਿਆ? ਪਾਕਿਸਤਾਨ ਬਾਰੇ ਬੜੀਆਂ ਗੱਲਾਂ ਬਾਤਾਂ ਅੜਾਈਆਂ, ਕਿੱਦਾਂ ਦਿਲ ਕੀਤਾ ਵੀ ਪਾਕਿਸਤਾਨ ਵਿਜ਼ਿਟ ਕਰਨਾ ਚਾਹੀਦਾ? ਬਜ਼ੁਰਗਾਂ ਤੋਂ ਸੁਣਦੇ ਰਹਿੰਦੇ ਸੀ ਗੱਲਾਂ ਅੱਛਾ, ਵੀ ਇਸ ਤਰ੍ਹਾਂ ਪਿੰਡ ਸੀ। ਹਾਂਜੀ, ਸਮੁੰਦਰੀ ਤਹਿਸੀਲ ਦੱਸਦੇ ਹੁੰਦੇ ਸੀ, ਪਿੰਡ ਦੱਸਦੇ ਸੀ ਸਾਰਾ ਕੁਝ। ਮੌਕਾ ਹੀ ਨਹੀਂ ਮਿਲਿਆ ਜੀ ਕਦੇ। ਡਰ ਖੌਫ ਤਾਂ ਕੋਈ ਨਹੀਂ, ਅੱਗੇ ਵੀ ਬੜਾ ਸੁਣਿਆ ਸੀ ਵੀ ਲੋਕ ਬੜਾ ਪਿਆਰ ਕਰਦੇ ਆ। ਉਹ ਅਸੀਂ ਹਾਂਜੀ, ਤੇ ਹੁਣ ਵੀ ਬੜਾ ਲੋਕਾਂ ਨੇ ਪਿਆਰ ਦਿੱਤਾ ਜਿੱਦਣ ਦੇ ਵੀ ਅਸੀਂ ਇੱਥੇ ਆਏ ਆ। ਕਿੰਨੇ ਦਿਨ ਹੋ ਗਏ ਆਇਆ ਨੂੰ? ਸਾਨੂੰ ਹੋ ਗਏ ਜੀ 5 ਦਿਨ ਹੋ ਗਏ। ਅਸੀਂ 3 ਤਰੀਕ ਨੂੰ ਆਏ ਸੀ। ਜੀ ਪੱਗ ਕਿਉਂ ਨਹੀਂ ਬੰਨੀ? ਪੱਗ ਕਈ ਸਾਲ ਪਹਿਲਾਂ ਛੱਡਤੀ ਬੰਨਣੀ, ਪਰ ਇੱਥੇ ਆ ਕੇ ਪਤਾ ਲੱਗਿਆ ਵੀ ਜੋ ਪੱਗ ਵਾਲੇ ਦੀ ਇੱਜ਼ਤ ਇੱਥੇ ਅੱਜ ਦੀ ਡੇਟ 'ਚ ਵੀ ਹੈਗੀ ਆ। ਤੁਸੀਂ ਪੱਗ ਬੰਨੀ ਹੁੰਦੀ ਨਾ ਤੇ ਇੱਥੇ ਪਿੰਡ ਨੇ ਇਕੱਠਾ ਪੂਰੇ ਨੇ ਹੋ ਜਾਣਾ ਸੀਗਾ। ਚਲੋ ਰੱਬ ਨੇ ਚਾਹਿਆ ਅਗਲੀ ਵਾਰੀ ਪੱਗ ਬੰਨ ਕੇ ਆਵਾਂਗੇ ਜੀ। ਹਮੇਸ਼ਾ ਤੋਂ ਹੀ ਦਿਲ ਕੀਤਾ ਇੱਥੇ ਵੀ ਮਿਲੀਏ, ਜਾ ਕੇ ਆਪਣੇ ਰੂਟਸ ਦੇਖੀਏ ਕਿੱਥੇ ਸੀਗੇ। ਤੇ ਕੁਝ ਇਹ ਜਿਹਾ ਸਿਸਟਮ ਗਵਰਨਮੈਂਟ ਦਾ ਹੈਗਾ ਵੀ ਇਟਸ ਨਾਟ ਈਜ਼ੀ ਵੀ ਆਉਣਾ ਇੱਥੇ, ਸੌਖਾ ਨਹੀਂ ਹੈ। ਹੁਣ ਤਾਂ ਸੌਖਾ ਹੈਗਾ ਜੀ, ਹੁਣ ਸੌਖਾ ਹੈਗਾ। ਤੇ ਹੁਣ ਅਸੀਂ ਜਦੋਂ ਦੇ ਕੈਨੇਡਾ ਮੂਵ ਹੋਏ ਉਹ ਵੀ ਸੌਖਾ ਹੋ ਗਿਆ ਕਿ ਮੈਨੂੰ ਉੱਥੋਂ ਵੀਜ਼ਾ ਸੌਖਾ ਮਿਲ ਗਿਆ, ਵਾਪਸ ਇੱਥੇ ਜਲਦੀ ਆ ਗਏ। ਹਾਂਜੀ। ਅੱਛਾ, ਆਪਣੇ ਨਾਨਕੇ ਇੱਥੇ ਸੀ, ਗਿੱਲ ਫੈਮਿਲੀ ਸੀ, ਜੱਟਾਂ ਦੇ ਵਿੱਚੋਂ ਗਿੱਲ ਸੀਗੇ।
ਤੇ ਉਹ ਕੀ ਗੱਲਾਂ ਬਾਤਾਂ ਦੱਸਦੇ ਹੁੰਦੇ ਸੀ ਇਸ ਪਿੰਡ ਦੇ ਬੰਦੇ? ਇੱਕ ਤਾਂ ਸਿੱਖਾਂ ਦਾ ਗੇਟ ਆ ਜੀ ਪੁਰਾਣਾ। ਇਹ ਜੀ ਸਿੱਖਾਂ ਦੇ ਟਾਈਮ ਦਾ ਗੇਟ ਆ, ਪਾਰਟੀਸ਼ਨ ਤੋਂ ਪਹਿਲਾਂ ਦਾ ਹੀ ਆ ਜੀ। ਦੇਖ ਲਓ ਬੰਦੇ ਮੋਗੇ ਚੀਜ਼ਾਂ ਹੈਗੀਆਂ ਅੱਜ ਵੀ। ਹਾਂ ਡੇੜੀ ਆ ਉਹਨਾਂ ਦੀ। ਇਹ ਬਾਲੇ ਵੀ ਮੇਰੇ ਖਿਆਲ ਬਾਲੇ ਵੀ ਪੁਰਾਣੇ ਟਾਈਮ ਦੇ ਲੱਗੇ ਆ, ਉਸੇ ਟਾਈਮ ਦੇ ਬਾਲੇ ਆ। ਅੱਛਾ, ਗੱਲ ਕੀਤੀ ਸੀ ਵੀ ਤੁਹਾਡਾ ਗੱਲਾਂ ਬਾਤਾਂ ਕੀ? ਹਾਂਜੀ, ਮੈਂ ਆਪਣੇ ਨਾਨੀ ਜੀ ਤੋਂ ਸੁਣਿਆ ਸੀਗੀਆਂ, ਬੀਜੀ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਅਸੀਂ ਪਰਮਨੈਂਟਲੀ ਵੀ ਅਸੀਂ ਉਧਰ ਇੰਡੀਆ ਆ ਰਹੇ ਆ, ਤੇ ਘਰਦਿਆਂ ਤੋਂ ਇਹੀ ਸੁਣਿਆ ਇਹ ਸੀ ਵੀ ਥੋੜੇ ਦਿਨਾਂ ਬਾਅਦ ਮੁੜ। ਹਾਂਜੀ, ਉਹ ਕਹਿੰਦੇ ਵੀ ਅਸੀਂ ਕੁਝ ਵੀ ਨਹੀਂ ਲੈ ਕੇ ਆਏ, ਹੋਰ ਅਸੀਂ ਕਿਹਾ ਵੀ ਅਸੀਂ ਤਾਂ ਵਾਪਸ ਚਲੇ ਜਾਣਾ, ਤੇ ਕਹਿੰਦੇ ਉਹਨਾਂ ਦੀ ਹਜੇ ਤੱਕ ਉਹਨਾਂ ਨੂੰ ਜਦੋਂ ਅਖੀਰਲੇ ਟਾਈਮ ਤੱਕ ਇਹੀ ਲੱਗਦਾ ਸੀ ਵੀ ਅਸੀਂ ਉੱਥੇ ਵਾਪਸ ਜਾਈਏ, ਕਨੈਕਟ ਕਰੀਏ ਦੁਬਾਰਾ ਆਪਣੇ ਘਰ। ਉਹਨਾਂ ਲਈ ਬਹੁਤ ਸਾਰੇ ਸਰਦਾਰਾਂ ਨੇ ਆਪਣੇ ਨਾ ਖਜ਼ਾਨੇ ਵੀ ਲੁਕੋ ਗਏ ਸੀਗੇ ਵੀ ਅਸੀਂ ਮੁੜ ਜਾਣਾ ਆ। ਹਾਂਜੀ, ਬਿਲਕੁਲ ਬਿਲਕੁਲ। ਉਹ ਕਹਿੰਦੇ ਇਹ ਸਕੂਲ ਆ ਗਿਆ ਜੀ, ਤੇ ਸਕੂਲ ਮੁਰੇ ਮੇਰੇ ਖਿਆਲ ਬਾਜ਼ਾਰ ਵੀ ਲੱਗਾ ਹੋਇਆ। ਅੱਛਾ, ਦੋਨੋਂ ਜਣੇ ਆਏ ਜੀ? ਹਾਂਜੀ, ਮੇਰੇ ਨਾਲ ਹੋਰ ਦੋਸਤ ਆਏ ਸੀਗੇ ਜੀ, ਉਹ ਵਾਪਸ ਚਲੇ ਗਏ ਤੇ ਇਹ ਇੱਧਰ ਆ ਗਏ ਤੇ ਉਹ ਵਾਪਸ ਚਲੇ ਗਏ ਜੀ। ਅਸੀਂ ਜਾ ਕੇ ਆਏ ਇਸਲਾਮਾਬਾਦ, ਜਾ ਕੇ ਆਏ। ਇਸਲਾਮਾਬਾਦ ਕਿਹੋ ਜਿਹਾ ਲੱਗਿਆ? ਬਹੁਤ ਵਧੀਆ, ਬੜਾ ਖੂਬਸੂਰਤ ਸ਼ਹਿਰ ਆ ਜੀ। ਲੱਗਦਾ ਨਹੀਂ ਵੀ ਇਹ ਪਾਕਿਸਤਾਨ ਦਾ ਹਿੱਸਾ ਹੈ। ਨਹੀਂ ਨਹੀਂ, ਮਤਲਬ ਇੰਨੀ ਖੂਬਸੂਰਤੀ। ਚੰਡੀਗੜ੍ਹ ਚੰਡੀਗੜ੍ਹ ਨੂੰ ਮਾਤ ਕਰਦਾ ਜੀ। ਇਹ ਜੀ ਗਵਰਨਮੈਂਟ ਪ੍ਰਾਇਮਰੀ ਸਕੂਲ ਨੰਬਰ 469 ਗਾਬੇ। ਇਹ ਵੀ ਇਸ ਪਿੰਡ ਦਾ ਸਕੂਲ ਆ। ਇਹ 47 ਤੋਂ ਪਹਿਲਾਂ ਦਾ ਸਕੂਲ ਆ ਜੀ। ਇਹ ਹਿੰਦੁਸਤਾਨ ਦਾ ਹਿੰਦੁਸਤਾਨ ਦੇ ਵਕਤ ਹਾਂ, ਹੁਣ 85 ਸਾਲ ਉਮਰ ਆ ਉਹਨਾਂ ਦੀ, ਹੁਣ ਕੈਨੇਡਾ 'ਚ ਨੇ ਉਹ। ਉਰਦੂ ਪੜ੍ਹ ਲੈਂਦੇ ਹੋਣੇ ਆ? ਪੜ੍ਹ ਲੈਂਦੇ ਆ ਜੀ। ਅੰਦਰ ਵੜਨਾ, ਅੰਦਰ ਖੋਲ ਲੈਂਦੇ। ਨਹੀਂ ਕੋਈ ਨਹੀਂ, ਕਾਹਨੂੰ ਕੋਈ ਗੱਲ ਆ। ਚਲੋ ਅੰਦਰੋਂ ਵੈਸੇ ਸੀਨ ਲੈ ਲਓ। ਲੈ ਲਓ ਸੀਨ ਕਮਰਿਆਂ ਸ਼ਮਰਿਆਂ ਦਾ। ਚਲੋ ਇੱਥੇ ਕਿਹੜਾ ਕੋਈ ਪਰਦਾ ਹੈ? ਮੁੰਡਿਆਂ ਦਾ ਹੀ ਆ ਨਾ? ਹਾਂਜੀ ਮੁੰਡਿਆਂ ਦਾ। ਰੌਲਾ ਹੀ ਕੋਈ ਨਹੀਂ। ਇਹ ਜੀ ਸਰਦਾਰ ਸਾਹਿਬ ਉਹਨਾਂ ਦੇ ਬਜ਼ੁਰਗ ਜਿਸ ਸਕੂਲ ਦੇ ਵਿੱਚ ਪੜ੍ਹੇ, ਉਹ ਸਕੂਲ ਇੱਥੇ ਅਸੀਂ ਆਏ ਆ। ਹੋ ਸਕਦਾ ਕੋਈ ਪੁਰਾਣੀ ਇਹਦੇ ਵਿੱਚ ਸਾਨੂੰ ਦੇਖਣ ਨੂੰ ਚੀਜ਼ ਮਿਲ ਜਾਵੇ। ਚਲੋ ਜਗ੍ਹਾ ਤੇ ਉਹੀ ਆ ਨਾ ਜੀ, ਜਗ੍ਹਾ ਨਾਲ ਬੜੀ ਅਟੈਚਮੈਂਟ ਹੁੰਦੀ ਆ, ਖਾਸ ਕਰ ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਇੱਧਰ ਉੱਧਰ ਉੱਠ ਕੇ ਗਏ ਆ। ਬੋਰਡ ਲੱਗਾ ਆ। ਹਾਂ ਠੀਕ ਆ। ਸਾਨੂੰ ਕਹਿੰਦੇ ਵੀ ਸਕੂਲ ਪਹਿਲਾਂ ਸੀ, ਸਮੁੰਦਰੀ ਵੱਲ ਨੂੰ ਸੜਕ ਜਾਂਦੀ ਸੀ, ਸਕੂਲ ਤੋਂ ਬਾਅਦ ਵਾਲਾ ਘਰ ਸੀ। ਨਹੀਂ ਉਹ ਦੱਸ ਦਿੱਤਾ ਨਾ, ਉਹ ਅੱਛਾ, ਨਾਲ ਦਾ ਸੀ। ਇੱਧਰ ਵੀ ਗਲੀ ਲੱਗਦੀ ਹੈ, ਇੱਧਰ ਵੀ ਗਲੀ ਲੱਗਦੀ ਹੈ, ਇੱਧਰ ਵੀ ਗਲੀ ਲੱਗਦੀ ਹੈ। ਪਹਿਲੇ ਵੱਡੇ ਘਰ ਸੀ ਹੈ ਨਾ, ਹੁਣ ਤੇ ਫਿਰ ਉਹਨਾਂ ਦੇ ਪਾਸ ਇਹ ਐਫ ਸਾਈਡ ਤੇ ਵੀ ਗਲੀ ਲੱਗਦੀ ਆ, ਐਫ ਸਾਈਡ ਤੇ ਵੀ ਗਲੀ ਲੱਗਦੀ ਆ। ਵੀ ਰਾਹ ਸਮੁੰਦਰੀ ਨੂੰ ਜਾਂਦਾ ਸ਼ਹਿਰ ਨੂੰ। ਇਹ ਸਮੁੰਦਰੀ ਨੂੰ ਅੱਗੇ ਹੁੰਦਾ ਸੀ ਪੁਰਾਣਾ ਰਾਹ ਜਾਂਦਾ ਇੱਥੋਂ ਬੈਕ ਪਹਿਲੋਂ। ਹੁਣ ਇਹ ਜਾਂਦਾ ਜੀਟੀ ਰੋਡ ਨੂੰ ਆ ਜਾਂਦੇ ਚੜ੍ਹਦੇ ਆ। ਹਾਂਜੀ, ਪਹਿਲੋਂ ਇਹ ਇੱਥੋਂ ਨਾਨਾ ਰੋਡ ਜਾਣ ਡਿਆ ਇੱਧਰ। ਹਾਂਜੀ, ਇੱਥੋਂ ਦੀ ਰੋਡ ਜਾਂਦਾ ਬਿਲਕੁਲ। ਹਾਂਜੀ, ਆਪਣੇ ਪਿੰਡ ਵਿੱਚ ਚਲੀ ਜਾਂਦਾ ਫਿਰਦਾ। ਇਹ 74 ਦੇ ਨਾਲ ਦੇ ਚੱਕਾਂ ਦੇ ਵੀ ਲੋਕ ਇੱਥੋਂ ਲੰਘਦੇ ਪਿੱਛੋਂ ਆ ਕੇ ਨਾ। ਇੱਥੇ ਇਸ ਤੋਂ ਪਿੱਛੇ ਫੇਮ ਨਹਿਰ ਸੀ, ਉਦੋਂ ਬੀਫ ਲੈਣ ਸੀ ਖਾਲੀ ਛੱਡੀ, ਹੁਣ ਉੱਥੇ ਨਹਿਰ ਫੇਮ ਕੱਢੀ ਗਈ ਆ। ਤੇ ਇਹ ਸਾਰੇ ਲੋਕ ਇੱਥੋਂ ਦੀ ਗੱਡੀਆਂ ਤੇ ਲੈ ਕੇ ਸਮੁੰਦਰੀ ਆਉਂਦੇ। ਗੱਲਾ ਮੰਡੀ ਸਮੁੰਦਰੀ ਮਸ਼ਹੂਰ ਸੀ, ਸਾਰਾ ਏਰੀਆ ਇਹਨੂੰ ਕਵਰ ਕਰਦਾ ਸੀ। ਇਸ ਵੇਲੇ ਮਤਲਬ ਹੁਣ ਇਹ ਪੁਰਾਣੇ ਹਾਤੇ ਤੇ ਸਾਰੇ ਮਤਲਬ ਚੇਂਜ ਹੋ ਗਏ ਕਾਫੀ। ਪਰ ਸਕੂਲ ਜਿਹੜਾ ਹੈ ਇੰਡੀਆ ਦੇ ਦੌਰ ਦਾ, ਉਸੇ ਜਿਉਂ ਦੇ ਅਜਾੜਿਆਂ ਤੋਂ ਪਹਿਲਾਂ ਦਾ ਮਤਲਬ ਰੈਡੀ ਆ। ਅੱਛਾ, ਆਪਣਾ ਪਿੰਡ ਜਿਹੜਾ 469 ਹੈ ਕਾਫੀ ਮਸ਼ਹੂਰ ਇਲਾਕੇ ਵਿੱਚ ਖੂਬਸੂਰਤੀ ਦੇ ਲਿਹਾਜ਼ ਨਾਲ। ਇਹਦੇ ਵਿੱਚ ਕਿਹੜੀਆਂ ਕੌਮਾਂ ਬੈਠੀਆਂ? ਇੱਥੇ ਜੀ ਜੱਟ ਆ, ਰਾਜਪੂਤ ਆ, ਰਾਈ ਆ, ਗੁੱਜਰ ਆ, ਮਲਕ ਆ, ਅਨਸਾਰੀ ਆ। ਅਕਸਰੀਅਤ ਜੱਟਾਂ ਦੀ ਹੈ ਸਭ ਤੋਂ ਜ਼ਿਆਦਾ। ਹਾਂਜੀ, ਇੱਥੇ ਜੱਟ 469 ਮਤਲਬ ਤਲੀਮ ਅੱਛੇ ਲੋਕ ਆ, ਭਲੇ ਮਾਨਸ ਆ, ਤਲੀਮ ਯਾਫਤਾ ਲੋਕ ਆ, ਇੱਕ ਦੂਜੇ ਨਾਲ ਪਿਆਰ ਕਰਦੇ। ਹਾਂਜੀ, ਨੇਵਲ ਚੀਫ ਵੀ ਸਾਡੇ ਪਿੰਡ ਦਾ। ਨੇਵਲ ਚੀਫ ਸਾਡੇ ਆਪਣਾ ਮੇਰਾ ਮਤਲਬ 469 ਦੇ ਹੋਏ ਜੀ। ਸਾਡੇ ਜੇ ਅਦਲੀਆ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਉਹਦੇ ਵਿੱਚ ਜੱਜ ਸਭਾਨ ਸਾਡੇ ਹੋਏ ਆ। ਰਾਣਾ ਨਵਾਰ ਖਾਨ ਜੀ ਫਤਿਹਪੁਰ ਦੇ ਸੀ ਪਿੱਛੋਂ ਉਹ, ਤੇ ਉਹਨਾਂ ਦਾ ਬੇਟਾ ਡੀਪੀਓ ਹੋਇਆ ਆ ਸ਼ਹਿਜ਼ਾਦ ਅਕਬਰ। ਹਾਂਜੀ, ਫਿਰ ਉਸ ਤੋਂ ਬਾਅਦ ਇੱਕ ਸਾਡੇ ਇੱਥੇ ਸੂਬੇਦਾਰਾਂ ਦੀ, ਸਾਡੇ ਨਾਨਕਿਆਂ ਦੀ ਜਲੰਧਰ ਦੇ, ਉਹਨਾਂ ਦੀ ਫੈਮਿਲੀ ਸੀ। ਉਹ ਸਾਰੀ ਫੈਮਿਲੀ ਕਰਨਲ ਬ੍ਰਿਗੇਡੀਅਰ ਮੁਸ਼ਰਫ ਦੇ ਸਿਕਿਉਰਟੀ ਗਾਰਡ ਰਹੇ, ਸਿਕਿਉਰਟੀ ਇੰਚਾਰਜ ਰਹੇ ਆ। ਫਿਰ ਅੱਗੇ ਉਹਨਾਂ ਦੇ ਬੱਚੇ ਰਾਣਾ ਆਤਫ, ਯਾਨੀ ਕਿ ਬੜੀ ਯਾਨੀ ਕਿ ਸਾਡੇ ਪਿੰਡ ਦੀ ਹਿਸਟਰੀ ਬੜੀ ਅੱਛੀ ਹੈ। ਹੁਣ ਮੌਜੂਦਾ ਜੱਜ ਸਭਾਨ ਸਾਡੇ ਸਾਡੇ ਪਿੰਡ ਦੇ ਬਹੁਤ ਲੱਗੇ ਆ। ਯਾਨੀ ਹਾਈ ਕੋਰਟ 'ਚ ਲੱਗੇ? ਨਹੀਂ, ਇਹ ਸਾਡੇ ਇੱਥੇ ਆਪਣਾ ਸਿਆਲਕੋਟ ਜੀ। ਹਾਂਜੀ, ਹਾਈ ਕੋਰਟ ਵੀ ਹੈਗੇ। ਫੈਸਲੇ ਤਾਂ ਹੀ ਤਾਂ ਨਹੀਂ ਗਲਤ ਆਣ ਲੱਗ ਪਏ। ਪੱਲਾ ਹੀ ਜਾਣੇ, ਹੁਣ ਪਤਾ ਨਹੀਂ ਜੀ। ਇੱਥੇ ਜੀ ਮਤਲਬ ਇੱਥੇ ਸਾਡੇ ਪਿੰਡ 'ਚ ਮਤਲਬ ਵਿਰਕ ਆ, ਰਿਆੜ ਆ, ਸੰਧੂ ਆ, ਤੇ ਮਤਲਬ ਉਸ ਤੋਂ ਬਾਅਦ ਹੋਰ ਕਿਹੜੀ ਯਾਦ ਆ ਆਪਣੇ ਜੱਟਾਂ 'ਚ? ਭੁੱਲਰ ਵੀ ਹੈਗੇ ਆ। ਕਿਹੜੇ ਇਲਾਕਿਆਂ 'ਚੋਂ ਆ ਕੇ ਬੈਠੇ ਇੰਡੀਆ 'ਚ? ਅਸੀਂ ਜੀ ਆਪਣੇ ਇੰਡੀਆ ਜ਼ਿਲ੍ਹਾ ਗੁਰਦਾਸਪੁਰ, ਪਿੰਡ ਭਾਂਬੜੀ। ਹਾਂਜੀ, ਤੇ ਬਾਕੀ ਕਿਹੜੇ ਲੋਕ? ਬਾਕੀ ਇਹ ਜ਼ਿਆਦਾ ਗੁਰਦਾਸਪੁਰ ਹੀ ਹੈ ਜੀ ਇੱਥੇ।
ਫਤਿਹਪੁਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਉਥੋਂ ਦੇ ਦੁਆਬੇ ਦੇ ਤੇ ਕੁਝ ਕਪੂਰਥਲੇ ਦੇ ਵੀ ਘਰ ਹਨ ਕਿਉਂ ਜੀ ਕਪੂਰਥਲੇ ਦੇ ਵੀ ਘਰ ਜੀ ਇਹਨਾਂ ਦਾ ਜਿਹੜਾ ਜ਼ਿਲ੍ਹਾ ਜਲੰਧਰ ਸੀ ਜੀ ਤਹਿਸੀਲ ਨਵਾਂ ਸ਼ਹਿਰ ਸੀ ਤੇ ਪਿੰਡ ਬਘੌਰਾ ਸੀ ਬਘੌਰਾ ਹਾਂਜੀ ਉਹ ਵੀ ਕਾਫੀ ਇੱਥੇ ਬੈਠੇ ਹਾਂਜੀ ਸਾਡਾ ਹੈਗਾ ਵੀ ਪਿਛਲਾ ਪਿੰਡ ਭਾਂਬੜੀ ਫਿਰ ਜ਼ਿਲ੍ਹਾ ਗੁਰਦਾਸਪੁਰ ਫਿਰ ਜਾਤਸਾ ਦੀ ਰਿਆੜ ਆ ਹਾਂਜੀ। ਆਓ ਜੀ ਬਾਕੀ ਚੀਜ਼ਾਂ ਵੀ ਦਿਖਾਣੇ ਆ ਸਰਦਾਰ ਸਾਹਿਬ ਚੜ੍ਹਦੇ ਪੰਜਾਬ ਦਾ ਹਰ ਆਉਣ ਵਾਲਾ ਮਹਿਮਾਨ ਜਿਹੜਾ ਸਾਡੇ ਲਈ ਬੜਾ ਸਤਿਕਾਰਯੋਗ ਆ ਕੋਸ਼ਿਸ਼ ਕਰੀਦੀ ਆ ਕਿ ਪਾਕਿਸਤਾਨ ਦਾ ਜਿਹੜਾ ਪੋਜ਼ਿਟਿਵ ਇਮੇਜ ਜਿਹੜਾ ਨਾ ਉਹ ਬਿਲਡ ਕਰੀਏ ਤਾਂ ਕਿ ਲੋਕਾਂ ਦੇ ਦਿਲਾਂ ਵਿੱਚੋਂ ਜਿਹੜਾ ਕੋਈ ਖੌਫ ਆ ਨਾ ਕਿਸੇ ਕਿਸਮ ਦਾ ਉਹ ਖਤਮ ਕੀਤਾ ਜਾ ਸਕੇ ਆ ਜਾਓ ਗੋਲ ਗੱਪੇ ਤਾਂ ਨਹੀਂ ਖਾਣੇ ਮਿਹਰਬਾਨੀ ਸੁੱਕੀ ਸਰਦਾਰ ਸਾਹਿਬ ਪਿੰਡ ਕਿਹੋ ਜਿਹੇ ਲੱਗੇ ਤੁਹਾਨੂੰ ਆਪਣੇ ਚੜ੍ਹਦੇ ਵਾਲੇ ਵੀ ਦੇਖੇ ਤਾਂ ਲਹਿੰਦੇ ਵਾਲੇ ਬੜੇ ਮਤਲਬ ਪਹਿਲੀ ਵਾਰੀ ਦੇਖੇ ਬਹੁਤ ਵਧੀਆ ਪਿੰਡ ਆ ਜੀ ਜਿਵੇਂ ਪਿੰਡ ਦੇ ਵਿੱਚ ਟੈਕਨੀਕਲ ਕਾਲਜ ਬਣਿਆ ਹੋਰ ਸਾਰਾ ਸਕੂਲ ਬਣਿਆ ਟੈਂਕੀ ਬਣੀ ਆ ਬਾਜ਼ਾਰ ਬਣਿਆ ਹੋਇਆ ਹਾਂਜੀ ਵੀ ਵਧੀਆ ਮਾਡਲ ਵਿਲੇਜ ਆ ਜੀ ਮਾਡਰਨ ਵਿਲੇਜ ਹੈ ਜੀ ਹਾਂਜੀ ਜੁਮਾ ਬਾਜ਼ਾਰ ਜੁਮੇਰਾਤ ਬਾਜ਼ਾਰ ਜੀ ਜੁਮੇਰਾਤ ਆ ਹਾਂਜੀ ਜੁਮੇਰਾਤ ਅਸੀਂ ਤਾਂ ਚਾਹੁੰਦੇ ਆ ਜੀ ਬਾਰਡਰ ਖੁੱਲਣ ਇੱਧਰ ਦੇ ਲੋਕ ਉੱਧਰ ਜਾਣ ਕੀ ਬਾਤ ਹੈ ਜੀ ਹਾਂ ਸ਼ਾਪਿੰਗ ਕਰਨੇ ਇਧਰ ਆ ਕੇ ਇੱਧਰ ਵਾਲੇ ਉੱਧਰ ਕਰਨ ਉੱਧਰ ਵਾਲੇ ਇੱਧਰ ਸ਼ਾਪਿੰਗ ਕਰਨ ਪਿਆਰ ਐਂ ਵੱਧਦਾ ਰਹੇ ਸਾਰਿਆਂ ਦਾ ਆਪਣਾ ਨਾਮ ਕੀ ਹੈ ਜੀ ਮੇਰਾ ਗਗਨ ਗਰੇਵਾਲ ਗਗਨ ਗਰੇਵਾਲ ਹਾਂਜੀ ਗਿੱਲਾਂ ਤੋਂ ਗਰੇਵਾਲ ਬਣ ਗਏ ਹੈ ਨਹੀਂ ਗਿੱਲਾਂ ਤੋਂ ਫਿਰ ਧਾਲੀਵਾਲ ਬਣੇ ਜੀ ਧਾਲੀਵਾਲ ਤੋਂ ਫਿਰ ਗਰੇਵਾਲ ਬਣੇ ਹਾਂ ਇਹ ਹਾਤਾ ਜੀ ਸ਼ੁਰੂ ਹੋ ਗਿਆ ਸਰਦਾਰ ਸਾਹਿਬ ਦਾ ਇਹ ਲੰਬੜਦਾਰ ਦਾ ਹੱਤਾ ਹੈ ਇਹ ਕੀ ਨਾਂ ਸੀ ਲੰਬੜਦਾਰ ਦਾ ਜੀ ਈਸ਼ਰ ਸਿੰਘ ਗਰੇਵਾਲ ਜੀ ਪੁੱਤਰ ਇੰਦਰ ਸਿੰਘ ਗਰੇਵਾਲ ਡੈਡੀ ਜਾਣੀ ਮੇਰੇ ਫਾਦਰ ਇਨ ਲਾਅ ਦੱਸਦੇ ਸੀਗੇ ਕਹਿੰਦੇ ਵੀ ਇਹ ਘਰ 3 ਸਾਈਡ ਤੋਂ ਓਪਨ ਹੁੰਦਾ ਸੀ ਹਾਂਜੀ ਡੈਡੀ ਨੇ ਮੈਨੂੰ ਦੱਸਿਆ ਸੀ ਕਹਿੰਦੇ ਵੀ 3 ਸਾਈਡ ਓਪਨ ਸੀਗਾ ਨਾਲ ਸਕੂਲ ਤਿੰਨ ਸਾਡਾ ਦੀ ਜਿਹੜੀ ਓਪਨ ਐਫਲ ਵੀ ਆ ਹਾਂਜੀ ਓਪਨ ਪਰਲੀ ਦੀ ਦੇਖੋ ਜੀ ਜਿੰਨਾ ਵੱਡਾ ਘਰ ਆ ਉਹ ਫਿਰ ਓਪਨ ਹੀ ਹੋਣਾ ਵਿਹੜਾ ਹੀ ਬਹੁਤ ਖੁੱਲ੍ਹਾ ਨਹੀਂ ਉਹਨਾਂ ਨੇ ਦੱਸਿਆ ਸੀ ਜਾਣੀ ਲੋਕੇਸ਼ਨ ਦੱਸਣ ਵਾਸਤੇ ਹਾਂਜੀ ਲੋਕੇਸ਼ਨ ਦੱਸਣ ਵਾਸਤੇ ਉਹਨਾਂ ਨੇ ਦੱਸਿਆ ਸੀ ਵੀ ਇੱਕ ਸਕੂਲ ਦੇ ਨਾਲ ਲੱਗਦਾ ਸੀ ਤੇ 3 ਸਾਈਡ ਓਪਨ ਸੀ ਜਦੋਂ ਬਾਹਰ ਆਬਾਦ ਹੋਈ ਹੈ ਤੁਹਾਨੂੰ ਪਤਾ ਹੀ ਹੈ ਨਾ ਮਰੱਬਿਆਂ ਦੇ ਹਿਸਾਬ ਨਾਲ ਹਾਤੇ ਸੀ ਇਹ ਵੀ ਨਾ ਉਹੀ ਲੋਕੇਸ਼ਨ ਹੈ ਜਿਹੜੀ ਹੈ ਵੀ ਇੱਕ ਸਾਈਡ ਸਕੂਲ ਨਾਲ ਲੱਗਣ ਦੀ ਤਿੰਨੇ ਸਾਈਡ ਦੇ ਗਲੀਆਂ ਇਹਦੇ ਇੱਧਰ ਤਿੰਨੇ ਦਰਵਾਜ਼ੇ ਓਪਨ ਆ ਅਜੇ ਤੱਕ ਵੀ 3 ਬਾਜ਼ਾਰ ਲੱਗਦੇ ਆ ਨਿੱਕੇ ਭਰਾ ਭਰੂ ਵੰਡ ਕੇ ਜ਼ਿਆਦਾ ਉਹਨਾਂ ਤਕਸੀਮ ਕਰ ਲੈ ਇਹ ਘਰ ਮਾੜਾ ਜਿਹਾ ਦਿਖਾਣਾ ਜੀ ਜ਼ਰਾ ਸਵਾਰ ਕੇ ਇੱਧਰ ਨੂੰ ਹੋਇਆ ਪੁੱਤ ਓਏ ਇੱਧਰ ਨੂੰ ਪੁੱਤ ਇਹ ਤੁਹਾਡਾ ਮਰੱਬਾ ਵੀ ਤੁਸੀਂ ਦੱਸ ਦਿਓ ਇੱਧਰੋਂ ਕੋਈ ਅੱਗੇ ਨਹੀਂ ਵਧੀ ਜੀ ਆਵੇ ਗਲੀ ਜਿਹੜੀ ਸੀ ਨਾ ਇਹ ਸਕੂਲ ਦੇ ਨਾਲੋਂ ਗਲੀ ਆ ਕੇ ਤੇ ਇਹ ਫੇਰ ਗਲੀ ਆ ਛੱਡੀ ਵਿੱਚ ਇਹ ਗਲੀ ਫੇਰ ਸਕੂਲ ਦੇ ਉੱਤੋਂ ਦੀ ਘੁੰਮ ਜਾਂਦੀ ਹੈ ਇਹ ਤੇ 80 ਫੁੱਟ ਬਾਜ਼ਾਰ ਸੀਗੇ ਬੜੇ ਗਏ ਇਹਦੇ ਬਾਜ਼ਾਰ ਜਿਹੜੇ 80 ਫੁੱਟੇ ਸੀ ਪਹਿਲਾਂ 80 ਫੁੱਟੇ ਸੀ ਹਜੇ ਵੀ ਕਾਫੀ ਚੌੜੇ ਆ ਹੁਣ ਲੋਕਾਂ ਨੇ ਥੜੇ ਬਣਾ ਲਏ ਹਾਂਜੀ ਕਈ ਚੀਜ਼ਾਂ ਜਿਹੜੀਆਂ ਨਾ ਉਹ ਛੋਟੀਆਂ ਹੋ ਗਈਆਂ ਹੁਣ ਪੱਕਾ ਬਣਾ ਅੱਛਾ ਸਭ ਤੋਂ ਵਧੀਆ ਗੱਲ ਇਹ ਆ ਵੀ ਬਾਜ਼ਾਰ ਸਾਫ ਸੁਥਰੇ ਬੜੇ ਆ ਹੈ ਪੱਕੇ ਬਾਜ਼ਾਰ ਆ ਕੋਈ ਮੀਂਹ ਗਿਣੀ ਵਿੱਚ ਚਿੱਕੜ ਵਾਲਾ ਰੌਲਾ ਨਹੀਂ ਸਰਦਾਰ ਜੀ ਉੱਥੇ ਖਲੋਵੋ ਮੇਰਾ ਤਸਵੀਰਾਂ ਲੱਗੀ 4 ਇਹ ਤਸਵੀਰਾਂ ਸਟਿਲ ਕਰ ਦਿਓ ਇਹਨਾਂ ਦੀਆਂ ਮੇਰੇ ਨਾਨਾ ਜੀ ਸੀਗੇ ਜੀ ਸਰਦਾਰ ਜੋਗਿੰਦਰ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਸੀਗੇ ਸਰਦਾਰ ਨੰਦ ਸਿੰਘ ਮੰਮੀ ਨੰਦ ਸਿੰਘ ਗਿੱਲ ਤੇ ਮੰਮੀ ਦੱਸਦੇ ਨੇ ਕਿ ਉਹਨਾਂ ਦਾ ਸਕੂਲ ਤੋਂ ਪਰਲੇ ਪਾਸੇ ਘਰ ਸੀ ਕਿ ਜਦ ਕਿ ਮੇਰੇ ਸਹੁਰਿਆਂ ਦਾ ਘਰ ਇੱਧਰ ਸੀਗਾ ਇਹ ਵਾਲਾ ਜਿੱਥੇ ਆਪਾਂ ਖੜੇ ਆ ਇੱਥੇ ਵੀ ਉਹਨਾਂ ਦਾ ਇੱਧਰ ਘਰ ਸੀ ਤੇ ਨਾਨਕਿਆਂ ਦਾ ਮੇਰਿਆਂ ਦਾ ਉੱਧਰ ਘਰ ਸੀਗਾ ਤੁਹਾਨੂੰ ਪਤਾ ਕੋਈ ਬਈ ਇਹਨਾਂ ਦੇ ਨਾਨਾ ਜੀ ਦਾ ਘਰ ਕਿਹਦੇ ਕੋਲ ਇਹ ਜਿਹੜਾ ਜਿਹਦੇ ਵਿੱਚ ਅਸੀਂ ਰਹਿ ਰਹੇ ਨਾ ਇਹ ਉੱਤੇ ਅਜੇ ਵੀ ਤੱਕਰ ਵੀ ਨਾਂ ਲਿਖਿਆ ਹੋਇਆ ਸੀ ਐਸੀ ਹੁਣ ਮਤਲਬ ਢਾਹ ਕੇ ਦੁਬਾਰਾ ਮਕਾਨ ਬਣਾਇਆ ਉਹ ਵੀ ਨੀਵੇਂ ਹੋਣ ਦੀ ਵਜ੍ਹਾ ਤੋਂ ਮਕਾਨ ਬਿਲਕੁਲ ਦਰੁਸਤ ਸੀਗੇ ਸਰਦਾਰ ਨੰਦ ਸਿੰਘ ਗਿੱਲ ਉੱਤੇ ਲਿਖਿਆ ਹੋਇਆ ਸੀ ਔਰ ਸਨ 1935 ਚ ਉਹਦਾ ਮਕਾਨ ਬਣਾਏ ਨੇ ਜਿਹੜੇ ਬਾਰ-ਬਾਰ ਉਹਨਾਂ ਦੇ ਨਾ ਅੱਗੇ ਡੇਟਾਂ ਲਿਖੀਆਂ ਪਿੱਛੇ ਮਕਾਨ ਸੀ ਅਗਲੀ ਸਾਈਡ ਤੇ ਬਰਾਮਦੇ ਸੀ ਬਰਾਮਦੇ ਦੇ ਇਸ ਤਰ੍ਹਾਂ ਛੇੜ ਦੇ ਅੱਗੇ ਲਿਖਿਆ ਹੋਇਆ ਸੀ ਗੇਟ ਹੈ ਉਹਨਾਂ ਦੇ ਗਾਰਡਰ ਵਗੈਰਾ ਅਸੀਂ ਇਸਤੇਮਾਲ ਕਰ ਰਹੇ ਉਹਨਾਂ ਦੇ ਜਿਹੜੇ ਬਰਾਮਦੇ ਵਾਲੇ ਗਾਰਡਰ ਮਕਾਨਾਂ ਵਾਲੇ ਗਾਰਡਰ ਉਹ ਸਾਡੇ ਕੋਲ ਮੌਜੂਦ ਆ ਔਰ ਦਰਵਾਜ਼ੇ ਵੀ ਮਕਾਨਾਂ ਦੇ ਅਸੀਂ ਹੁਣ ਤੱਕ ਲਾਏ ਹੋਏ ਅਸੀਂ ਜ਼ਾਇਆ ਨਹੀਂ ਕੀਤੇ ਉਹ ਪੈਸੇ ਲੈਣ ਆਏ ਵੀ ਸੋ ਬਿਸਮਿਲ੍ਲਾ ਕੋਈ ਗੱਲ ਨਹੀਂ ਖੁਸ਼ ਮੈਨੂੰ ਤਾਂ ਖੁਸ਼ੀ ਬੜੀ ਹੈ ਮੈਂ ਕਰਨਾ ਨਮਾਜ਼ ਪੜ੍ਹਨ ਲੱਗਿਆ ਸੀ
ਤੇ ਮੈਨੂੰ ਮੇਰੇ ਬੇਟੇ ਨੇ ਦੱਸਿਆ ਵੀ ਉਹ ਆਏ ਹੋਏ ਸੀ, ਭਾਈ ਹੁਣੇ ਆਏ ਨੇ ਤੇ ਭਾਈ ਜ਼ੁਲਫਕਾਰ ਦੇ ਨਾਲ ਨੇ। ਮੈਂ ਕਿਹਾ ਵੀ ਉਹ ਦੇਖਦੇ ਆ, ਇਹ ਅਗਰ ਜ਼ੁਲਫਕਾਰਾਂ ਨੂੰ ਨਹੀਂ ਪਤਾ, ਉਹ ਇੰਨੀ ਦੂਰੋਂ ਆਏ ਨੇ, ਉਹਨਾਂ ਨੂੰ ਆਪਣੀ ਕੋਈ ਨਾ ਕੋਈ ਜਿੰਨੀ ਸਾਨੂੰ ਵੱਡਾ ਵਾ ਆਪਣੇ ਵੱਡਿਆਂ ਕੋਲ ਸੁਣਿਆ ਜਾਂ ਦੇਖਿਆ ਉਹ ਸ਼ਨਾਖਤ ਤੇ ਕਰਾਈਏ। ਮੰਮੀ ਦੱਸਦੇ ਨੇ ਜੀ, ਮੇਰੇ ਮੰਮੀ ਦੱਸਦੇ ਵੀ ਇੱਥੇ ਜੋ ਕੋਈ ਰਹਿੰਦੇ ਸੀਗੇ ਵਿੱਚੋਂ ਕੋਈ ਰਾਏਕੋਟ ਗਏ ਸੀਗੇ, ਕਾਫੀ ਸਾਲ ਪਹਿਲਾਂ ਉਹ ਗਏ ਰਾਏਕੋਟ ਵਿਜ਼ਿਟ ਕਰਨ। ਉਹਨਾਂ ਨੇ ਦੱਸਿਆ ਰਾਏਕੋਟ ਇੰਡੀਆ ਦੇ ਵਿੱਚ, ਤੇ ਵੀ ਇਹ ਮੰਮੀ ਦੇ ਹੋਣਾ ਦਾ ਜਿਹੜਾ ਘਰ ਸੀਗਾ ਵੀ ਉਹ ਉੱਥੇ ਕਾਫੀ ਹੋਰ ਘਰ ਬਣ ਗਏ ਆ, ਤੇ ਇੱਕੋ ਘਰ ਦੇ ਵਿੱਚ ਹੋਰ ਹਾਂਜੀ ਕਿੰਨੇ ਘਰ ਬਣ ਗਏ ਆ। ਨਾਲੇ ਫੈਮਲੀਆਂ ਵੱਧਦੀਆਂ ਗਈਆਂ। ਹਾਂਜੀ ਜਿਵੇਂ ਜਿਵੇਂ ਵੱਧਦੇ ਗਏ। ਤਿੰਨ ਇਸੇ ਹੱਥ ਵਿੱਚ ਅਸੀਂ 3 ਦਾਦਿਆਂ ਦੀ ਔਲਾਦ। ਔਰ ਦੂਸਰੀ ਗੱਲ ਜਿਹੜੀ ਉਹ ਨਿਆਮਤ ਹੋਣੀ ਹੁਣ ਜਿੱਥੇ ਰਹਿ ਰਿਹਾ ਨਾ, ਉਹ ਉਹਨਾਂ ਦੇ ਬੇਟੇ ਨੂੰ ਲਹਿਦਾ ਹੀ ਉਹਨਾਂ ਉਦੋਂ ਕਰ ਦਿੱਤਾ ਸੀ। ਉਹਨਾਂ ਦਾ ਉਹ ਨੁੱਕਰ ਤੇ ਕੋਨੇ ਤੇ ਬੈਠਕ ਤੇ ਮਕਾਨ ਸੀ ਦੁਬਾਰਾ। ਹਾਂ ਸਰਦਾਰ ਸਾਹਿਬ ਦੇ ਵੱਡੇ ਬੇਟੇ ਨੂੰ ਜਿਹੜਾ ਨਾ ਉਹਨਾਂ ਦੀ ਸ਼ਾਦੀ ਕੀਤੀ, ਉਹਨਾਂ ਨੂੰ ਲਹਿਦਾ ਕਰ ਦਿੱਤਾ ਸੀ ਉਹਨਾਂ ਦਾ ਮਕਾਨ। ਪਰ ਨਹੀਂ, ਬੇਟੇ ਦਾ ਨਹੀਂ ਪਤਾ, ਲੇਕਿਨ ਉਹਦਾ ਇਹਦੇ ਤੇ ਨਾ ਇਹਨੇ ਸਾਰਾ ਵੱਡਾ ਹੱਥਾ ਸੀ। ਸਾਡੇ ਵਾਲਾ ਜਿਹੜਾ ਨਾ ਸਾਰਾ ਇੱਕ ਸੀਗਾ, ਲੇਕਿਨ ਉਹ ਬੈਕ ਸਾਈਡ ਤੇ ਨਾ ਜਿਹੜਾ ਨਿਆਮਤ ਹੋਣ ਵਾਲਾ ਹੱਥਾ ਸੀਗਾ, ਫੌਜੀ ਹੋਣ ਵਾਲਾ, ਉਹ ਥੋੜਾ ਜਿਹਾ ਉਹ ਉੱਥੇ ਇਹਨਾਂ ਨੇ ਬੇਟਾ ਲੈਦਾ ਕੀਤਾ ਸੀ ਕਿ ਦੱਸਦੇ ਨੇ ਕਿ ਉਹਨਾਂ ਦੇ ਮਕਾਨ ਸੀ, ਉਹਨਾਂ ਦੀ ਇਹਨਾਂ ਨਾਲ ਬੈਕ ਸਾਈਡ ਸੀ, ਪਰਲੇ ਬੰਨੇ ਮਕਾਨ ਸੀ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਪਿੱਛੋਂ ਪਿੰਡ ਲੱਖਣ ਸਾਡਾ, ਜਿਹੜਾ ਉਹ ਸ਼ਹਿਰ ਬਟਾਲਾ ਵੱਡੇ ਕਹਿੰਦੇ ਹੁੰਦੇ ਸੀ, ਜ਼ਿਲ੍ਹਾ ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ, ਸ਼ਹਿਰ ਬਟਾਲਾ ਕਹਿੰਦੇ ਸੀ ਸਾਡੇ ਕਰੀਬ ਆ। ਤਹਿਸੀਲ ਬਟਾਲਾ ਲੱਖਣ ਪਿੰਡ ਸੀ ਸਾਡਾ। 3 ਆਬਾਦੀਆਂ ਸੀ ਉਹਦੀਆਂ, ਇੱਕ ਵੱਡਾ ਲੱਖਣ, ਇੱਕ ਛੋਟਾ ਲੱਖਣ, ਇੱਕ ਦਾ ਨਾਂ ਸੀ ਟੀਰਾ। ਉਹ 3 ਆਬਾਦੀਆਂ ਇੱਕੋ ਹੀ, ਮਤਲਬ ਉਹ 3 ਕਹਿ ਲਓ ਬੇਟੇ ਸੀਗੇ ਉਹਨਾਂ ਦੇ, 3 ਭਰਾਵਾਂ ਦੇ ਉਹ ਨਾਂ ਤੇ ਬਣੇ ਹੋਏ ਸੀ। ਜਿਹੜਾ ਵੱਡਾ ਭਰਾ ਉਹਨੂੰ ਵੱਡਾ ਲੱਖਣ ਕਹਿਣ ਲੱਗ ਗਏ, ਜਿਹੜਾ ਛੋਟਾ ਲੱਖਣ ਸੀ ਉਹ ਛੋਟਾ, ਉਹ ਦੂਸਰੇ ਨੂੰ ਪਤਾ ਨਹੀਂ ਕਿਸ ਵਜ੍ਹਾ ਤੋਂ ਟੀਰਾ ਕਹਿੰਦੇ ਸੀ, ਜਾਂ ਉਹਨਾਂ ਦਾ ਕੀ ਨਹੀਂ ਵੱਡਿਆ ਟੀਰਾ ਮਤਲਬ ਉਹ ਮਤਲਬ ਟੀਰੇ ਵਾਲਾ ਹੱਥ ਆ। ਉਹ 3 ਆਬਾਦੀਆਂ ਸੀਗੀਆਂ, 3 ਚੱਕ ਸੀ ਉੱਥੇ ਉਹ ਇਕੱਠੇ। ਅਸੀਂ ਉਹ ਇੱਕ ਹੀ ਬਰਾਦਰੀ ਤਕਰੀਬਨ ਉੱਥੇ ਇੱਥੇ ਆ ਗਏ ਆ। ਕੁਝ ਹੋਰ ਮੁਖਤਲਿਫ ਚੱਕਾਂ ਦੇ ਵਿੱਚ ਨੇ, 210 ਵਿੱਚ ਜ਼ੈਲਦਾਰ ਜਿਹੜੇ ਨੇ, ਉਹ 202 ਚ ਨੇ, ਚੀਚਾਵਤ ਨੇ ਵਾਲੀ। ਆ ਜੋ ਜੋੜੀ ਗੱਲ ਹੋਰ ਮਜ਼ੀਦ ਮਾਲੂਮਾਤ ਕਰਨੀ ਆ, ਦੱਸੋ ਨਾਲ ਕਰੀ ਜਾਂਦੇ ਆ। ਤੀਸਰੀ ਪੜਦਾ ਚੌਥੀ ਚ ਜਦੋਂ ਇੱਥੇ ਆਏ ਆਹੋ। ਕਿਹੜੇ ਪਿੰਡੋਂ ਆਪਾਂ ਉੱਠ ਕੇ ਆਏ ਆ? ਜਲੰਧਰ ਜਲੰਧਰ ਕਿਹੜਾ ਏਰੀਆ? ਰਹੋਂ ਸੁਣਿਆ? ਰਾਹੋਂ। ਹਾਂ ਰਹੋਂ ਦਾ ਬਗੋਰਾ ਪਿੰਡ ਸੀ ਅੱਛਾ, ਉੱਥੇ ਦੇ। ਇਹ ਰਾਹੋਂ ਦਾ ਹੀ ਸੀਗਾ। ਉਹ ਇੱਕ ਰਾਹੋਂ ਆਪਣਾ ਜਿੱਥੋਂ ਦਾ ਆਪਣੇ ਆਸਨ ਇਕਬਾਲ ਦਾ ਨਾਨਾ ਸੀ, ਉਹੀ ਰਾਹੋਂ? ਇਹ ਨਹੀਂ ਮੈਨੂੰ ਪਤਾ, ਇਹਨੇ ਚੌਧਰੀ ਅਬਦੁਰਮਾਨ ਉਹੀ ਰਾਹੋਂ ਸੀ। ਰਾਹੋਂ ਰੋਪੜ ਤੋਂ ਰਾਹ ਜਾਂਦਾ ਸੀ। ਅੱਛਾ, ਵੇਖ ਲਓ ਕਿਸ ਤਰ੍ਹਾਂ ਬੱਚੇ, ਬੜੇ ਬੂੜੇ, ਛੋਟੇ ਜਵਾਨ ਸਾਰੇ ਤੁਹਾਡੇ ਇਸਤਕਬਾਲ ਲਈ ਕਿਸ ਤਰ੍ਹਾਂ ਨਿਕਲ ਆਏ ਬਾਹਰ। ਇਹ ਸਭ ਦੀ ਮਿਹਰਬਾਨੀ ਜੀ, ਵੱਡਿਆਂ ਦੀ ਵੀ ਛੋਟਿਆਂ ਦੀ ਵੀ। ਹੋਰ ਕਿਸ ਤਰ੍ਹਾਂ ਮਤਲਬ ਪਾਕਿਸਤਾਨ ਦੇ ਲੋਕਾਂ ਦਾ ਬਾਜ਼ਾਰਾਂ 'ਚ ਵੀ ਗਏ ਹੋਣੇ ਆ, ਸ਼ਾਪਿੰਗ ਵੀ ਕੀਤੀ ਹੋਏਗੀ? ਬਹੁਤ ਇੱਜ਼ਤ ਮਾਣ ਕਰਦੇ ਆ ਜੀ, ਬਹੁਤ ਪਿਆਰ ਮਿਲਿਆ, ਜਿੰਨਾ ਕਹੀਏ ਉਹਨਾਂ ਥੋੜਾ। ਇੱਥੇ ਦੱਸਦੇ ਆ ਜੀ ਖੂਹ ਹੋਇਆ ਕਰਦਾ ਸੀ ਇਸ ਜਗ੍ਹਾ ਤੇ। ਇਹ ਖੂਹ ਵਾਲੀ ਜਗ੍ਹਾ ਜੀ, ਇੱਥੇ ਖੂਹ ਹੁੰਦਾ ਸੀਗਾ, ਇੱਥੇ ਸਾਂਝਾ ਖੂਹ ਹੁੰਦਾ ਸੀ। ਮਾਲੂਮਾਤ ਲਓ ਥੋੜੀ ਹੋਰ। ਅੱਛਾ ਹੋਰ ਦੱਸੋ। ਇਹ ਜਗ੍ਹਾ ਖੂਹ ਸੀ, ਉਹ ਜਿੱਥੇ ਲਾਲ ਗੇਟ ਨਹੀਂ ਲੱਗਿਆ ਹੋਇਆ, ਉਹ ਕੋਨੇ ਵਾਲਾ ਸਰਦਾਰ ਸਾਹਿਬ ਨੇ ਲਹਿਦਾ ਮਕਾਨ ਪਾਲੇ ਬੰਨੇ ਨੂੰ ਕਰਕੇ ਬੇਟੇ ਵੱਡੇ ਦਾ ਬਣਾਇਆ ਸੀਗਾ, ਬੱਚੇ ਦੀ ਅਸੀਂ ਸ਼ਾਦੀ ਕੀਤੀ ਸੀ। ਇਹ ਬਾਕੀ ਸਾਰਾ ਇੱਕ ਹੀ ਸੀ। ਅਸੀਂ ਹਾਂ, ਮੇਰੇ ਨਾਨਾ ਜੀ ਦੇ ਬ੍ਰਦਰ ਸੀਗੇ ਵੱਡੇ, ਉਹ ਆਰਮੀ 'ਚ ਸੀਗੇ। ਉਹਨਾਂ ਦਾ ਨਾਮ ਸੀ ਸਰਦਾਰ ਗੋਪਾਲ ਸਿੰਘ। ਹਾਂਜੀ, ਉਹ ਆਰਮੀ 'ਚ ਮੇਜਰ ਸੀਗੇ, ਜੋ ਟਾਈਮ ਜਿਹੜਾ ਪਾਰਟੀਸ਼ਨ ਦਾ ਟਾਈਮ। ਸੁਣਿਆ ਨਾ? ਨਹੀਂ ਵੱਡੇ ਦੱਸਦੇ ਹੁੰਦੇ, ਮੈਨੂੰ ਨਹੀਂ ਪਤਾ ਜੀ, ਉਹਨਾਂ ਦੇ ਮੌਜੂਦ ਸਰਦਾਰ ਗੋਪਾਲ ਸਿੰਘ। ਇਹ ਬਾਕੀ ਸਾਡਾ ਇੱਕ ਹਾਂ ਇੱਕ ਸਰਦਾਰ ਗੋਪਾਲ ਸਿੰਘ ਦਾ ਨਾਮ ਨਹੀਂ ਸੀ ਸੁਣਿਆ ਇਹ। ਔਰ ਬਹੁਤ ਵੱਡੀ ਹਵੇਲੀ ਅੰਦਰ ਬਾਹਰ ਮਾਲ ਡੰਗਰ ਵਾਸਤੇ ਸੀ, ਤੇ ਰਹਿائش ਇਸ ਜਗ੍ਹਾ ਤੇ ਸੀ ਉਹਨਾਂ ਦੀ। ਮਨ ਵੀ ਤੁਹਾਨੂੰ ਦੱਸਦੇ ਨੇ ਜਿਸ ਤਰ੍ਹਾਂ ਹੈਗੇ ਆ, ਦਾਵੇ ਚੌਂਦਰ ਜਾ ਕੇ ਦਿਖਾ ਦਿੰਦੇ ਆ। ਕਿੰਨੀ ਜ਼ਮੀਨ ਸੀ ਇਹਨਾਂ ਦੀ? ਇਹਨਾਂ ਦੀ ਜਿਹੜੀ ਅਸੀਂ ਸੁਣਦੇ ਸੀ ਨਾ ਜੀ, ਉਹਨਾਂ ਦੀ ਜ਼ਮੀਨ ਹੈ ਸੀ ਪਹਿਲਾ ਤੋਂ ਲੱਗ ਕੇ ਚੌਥੇ ਤੱਕ 4 ਮਰਬੇ ਲੈਣ ਸਰ। ਪਹਿਲਾ ਮਰਬਾ, ਦੂਸਰਾ ਮਰਬਾ, ਤੀਸਰਾ ਮਰਬਾ, ਚੌਥਾ ਮਰਬਾ। ਇੱਕ ਮਰਬਾ ਦੱਸਦੇ ਉਹਨਾਂ ਦਾ 74ਵੇਂ ਸੀ, ਖੂਹੀ ਵਾਲਾ ਮਰਬਾ।
5 ਮਰਬੇ ਜ਼ਮੀਨ ਸੀ ਉਹ ਸਰਦਾਰ ਸਾਹਿਬ ਦੀ, ਸਰਦਾਰ ਆਨੰਦ ਸਿੰਘ ਗਿੱਲ ਸਾਹਿਬ ਦੀ। ਔਰ ਜਿੱਥੇ ਅਸੀਂ ਹੁਣ ਹੁਣ ਹੀ ਉਹ ਮਿੱਟੀ ਅਸੀਂ ਚੁਕਾਉਣ ਦੇ ਆ, ਉਸ ਜਗ੍ਹਾ ਤੇ ਉਹਨਾਂ ਦਾ ਡੇਰਾ ਸੀ। ਤੇਰਾ ਹੀ ਮਰਬੇ ਡੇਰਾ ਵੀ ਉਹ ਸਾਡੇ ਕੋਲ ਵਾ। ਹੋਰ ਸੀ ਵਿੱਚ ਬੜਾ ਤਗੜਾ। ਬਹੁਤ ਵੱਡਾ ਪਿੱਪਲ ਸੀਗਾ, ਉੱਥੇ ਬੋਹੜ ਦੇ ਦਰਖਤ ਸੀਗੇ, ਮਾਲ ਸੰਗਰ ਤੋਂ ਥੱਲੇ ਬਲਦਾ ਸੀ। ਔਰ ਬਹੁਤ ਮਸ਼ਹੂਰ ਡੇਰਾ ਸੀ। ਉਹਦੇ ਉੱਤੇ ਨਾ ਜਨਾਬ ਇਹ ਪਾਣੀ ਬਹੁਤ ਜ਼ਿਆਦਾ ਠੰਡਾ ਸੀ। ਇੱਥੇ ਲਾਗੋਂ ਦੀ ਜੋ ਸਾਡੇ ਬੀਸ ਲਾਈਨ ਗੁਜ਼ਰਦੀ ਸੀ, ਇਹ ਲੋਕ ਪੈਦਲ ਸਫ਼ਰ ਕਰਦੇ ਸੀ ਤੇ ਉੱਥੇ ਆਣ ਕੇ ਪਾਣੀ ਪੀਂਦੇ ਸੀ। ਪਾਣੀ ਉਹਦਾ ਨਲਕੇ ਦਾ ਬਹੁਤ ਅੱਛਾ, ਔਰ ਨਹੀਂ ਨਲਕੇ ਦਾ ਪਾਣੀ ਬਹੁਤ ਨਲਕਾ ਲਵਾਇਆ ਡੇਰੇ ਤੇ, ਉਹਦਾ ਪਾਣੀ ਬਹੁਤ ਠੰਡਾ ਸੀ ਹੁਣ ਤੱਕ ਵੀ। ਲੇਕਿਨ ਉਹ ਰਸਤੇ ਤੋਂ ਜਾਂਦਿਆਂ ਲੋਕਾਂ ਠਹਿਰਨਾ ਨਾਲੇ ਪਾਣੀ ਪੀਣਾ ਜਿਹੜੀ ਤੁਸੀਂ ਆਂਦੇ ਤੇ ਬਹੁਤ ਵੱਡਾ ਡੇਰਾ ਇੱਕ ਸੀ ਮਿੰਟ, ਜਿਹੜਾ ਤੁਸੀਂ ਆਂਦੇ ਨੇ ਕਿ ਸਾਡੇ ਹਾਤੇ ਦੇ ਲਾਗੋਂ ਰਾਹ ਜਾਂਦਾ ਸੀ, ਇਹ ਸਾਰੇ ਪਿੰਡਾਂ ਵਾਲੇ ਇੱਥੋਂ ਲੰਘ ਕੇ ਵਿੱਚੋਂ ਸ਼ਾਰਟਕਟ ਆ ਰਾਹ ਜਾਂਦਾ ਹੁੰਦਾ, ਉਹ ਜੋ ਤੁਹਾਨੂੰ ਦਿਖਾਇਆ ਜਿਹੜਾ ਇੱਥੋਂ ਸਾਰੇ ਲੰਘ ਕੇ ਫਿਰ ਨੁੱਕਰ ਤੋਂ ਸਮੁੰਦਰੀ ਜਾ ਕੇ ਕਬਰਾਂ ਲਾਗੋਂ ਚੜ੍ਹਦੇ ਸਿੱਧੇ ਸਮੁੰਦਰੀ ਡੰਡੀ ਹੁੰਦੀ ਇਹ ਪਿਆ ਨੂੰ ਕਹਿੰਦੇ ਹੁੰਦੇ ਪਿਆ। ਅਸੀਂ ਆਪ ਪੈਦਲ ਪੜਨ ਜਾਂਦੇ ਰਹੇ ਇਹਦੇ ਵਿੱਚੋਂ ਦੀ। ਵੀ ਕਹਿੰਦੇ ਜੋ ਖੇਤਾਂ ਖੂਤਾਂ ਵਿੱਚ ਜਦੋਂ ਨੂੰ ਦੱਸ ਡੰਡੀ ਬਣ ਜਾਂਦਾ। ਜਦੋਂ ਇੱਥੋਂ 5 ਕੀਤੀਆਂ ਨਾ, ਉਹ ਫਿਰ ਸਮੁੰਦਰੀ ਉਹਨਾਂ ਦਾਖਲਾ ਲਿਆ ਨਾ, ਐਵੇਂ 3 ਕੁ ਮਹੀਨੇ ਰਹੇ, 4 ਮਹੀਨੇ ਫਿਰ ਮਾਈਗ੍ਰੇਟ ਹੋ ਗਏ। ਉਹ ਵੀ ਸਕੂਲ 'ਚ ਹੈ। ਉਹ ਫਿਰ ਇਹਨਾਂ ਮਕਾਨ ਉੱਥੇ ਕਿਰਾਏ ਤੇ ਲਿਆ ਉਹਨਾਂ ਵਾਸਤੇ, ਵਾਲਦ ਸਾਹਿਬ ਲਈ। ਕਿਉਂ ਜੀ ਇਦਾਂ ਹੀ ਤੇ ਨਾਲ ਹੀ ਉਹ ਮਾਈਗ੍ਰੇਸ਼ਨ ਹੋ ਗਈ। ਚਲਿਏ ਹੁਣ ਘਰ ਦੇਖੀਏ, ਆ ਜਾਓ। ਆ ਦਿਖਾ ਦਿਓ ਇੱਕ ਵਾਰੀ ਕਰ। ਇਹੋ ਜਿਹੀ ਗੇਟ ਦਿਖਾ ਰਿਹਾ ਗੇਟ। ਇਹ ਦਿਖਾ ਦਿਓ ਜੀ, ਇਹ ਘਰ ਜਿਹੜਾ ਇਹ ਘਰ ਆ ਜੀ ਸਰਦਾਰ ਸਾਹਿਬ ਉਹਨਾਂ ਦੇ। ਨਹੀਂ ਸਰਦਾਰ ਸਾਹਿਬ ਦਾ ਘਰ ਆ, ਮਕਾਨ ਗੇਟ ਆ ਵਾ। ਕੋਨੇ ਦੀ ਫੋਟੋ ਆ ਗਈ। ਇਹ ਗੇਟ ਇਸੇ ਜਗ੍ਹਾ ਤੇ ਉਸੇ ਜਗ੍ਹਾ ਤੇ। ਅਸੀਂ ਉਹ